व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ये वरा गुरु तेग बहादुर साहब जी दी 350 साला शहीदी याद का वरा है। सो इस संबंधी पेंसिलवेनिया तो कांग्रेसमैन ब्रैंडन बॉयल ने यूएस कांग्रेस के रिकॉर्ड में अपना बयान दर्ज करवाया है, जिस विच गुरु तेग बहादुर साहब की शहादत नूं मनुखी हक्कां लई दित्ती गई महान शहादत दा ਜਿਹੜਾ रुतबा वो दिता गया है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो ये वरा गुरु तेग बहादुर साहब की शहादत का 350वां वरा 1675 ईस्वी ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀ ਹੱਕਾਂ ਦੇ ਲਈ ਉਹ ਹਕੂਕ ਜਿਹੜੇ ਉਸ ਵੇਲੇ ਦੀ ਹਕੂਮਤ ਆਪਣੇ ਸ਼ਹਿਰੀਆਂ ਕੋਲੋਂ ਜ਼ਬਰ ਜ਼ੁਲਮ ਦੇ ਨਾਲ ਖੋ ਰਹੀ ਸੀ, ਉਹਨਾਂ ਦਾ ਇਬਾਦਤ ਦਾ ਹੱਕ, ਉਹਨਾਂ ਦਾ ਧਰਮ ਪਰਿਵਰਤਨ। ਔਰ ਬੇਸ਼ੱਕ ਜਿਹੜਾ ਤਿਲਕ ਜੰਜੂ ਦੀ ਜਦੋਂ ਗੱਲ ਹੁੰਦੀ ਹੈ ਤੇ ਬ੍ਰਾਹਮਣ ਮੱਤ ਦੀ ਗੱਲ ਹੈ, ਔਰ ਇਸ ਨੂੰ ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਨੂੰ ਬਿਆਨਿਆ ਗੁਰੂ ਤੇਗ ਬਹਾਦਰ ਸਾਹਿਬ ਦੀ, ਤਾਂ ਉਹਨਾਂ ਨੇ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਰੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਜਬਰੀ ਜਨਊ ਨਹੀਂ ਪਾਉਣਾ ਹੈ, ਇਹਦਾ ਮੇਰੇ ਲਈ ਕੋਈ ਮਤਲਬ ਨਹੀਂ ਹੈ, ਕਿਉਂਕਿ ਜਨਊ ਪਾਉਣ ਵਾਲਾ ਪੰਡਤ ਨਾ ਇਸ ਦੇ ਵਿੱਚ ਦਇਆ ਹੈ, ਨਾ ਸੰਤੋਖ ਹੈ, ਨਾ ਜਾਤ ਹੈ, ਨਾ ਸੱਤ ਹੈ। ਇਹ ਇੱਕ ਵੱਡਾ ਫਰਾਡ ਹੈ, ਇਹ ਬੁਚਰ ਆਫ ਦਾ ਵਰਲਡ ਹੈ ਜੀ, ਹੱਥ ਛੁਰੀ ਜਗਤ ਕਸਾਈ। ਲੇਕਿਨ ਉਹੀ ਜਦੋਂ ਔਰੰਗਜ਼ੇਬ ਤਾਕਤ ਦੇ ਜ਼ੋਰ ਨਾਲ ਹਕੂਮਤ ਦੇ ਨਸ਼ੇ 'ਚ ਜਾਂ ਆਪਣੇ ਗੁਨਾਹ ਨੂੰ ਛੁਪਾਉਣ ਦੇ ਲਈ ਮਜ਼ਹਬ ਦੀ ਤਲਵਾਰ ਔਰ ਢਾਲ ਫੜ ਕੇ ਜਿਹੜਾ ਹੈ ਉਹ ਇਸ ਕਿਸਮ ਦਾ ਜ਼ਬਰ ਕਰਦਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਪੈਦਲ ਜਾਂਦੇ ਨੇ। ਉਹ ਸਾਰਾ ਵਾਕਿਆ ਇਤਿਹਾਸ ਦਾ ਉਸ ਤੋਂ ਸਾਡੇ ਵਿਊਅਰ ਵਾਕਿਫ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ ਕਵੀ ਸੈਨਾਪਤੀ ਨੇ ਜਦੋਂ ਬਿਆਨਿਆ ਤਾਂ ਉਹਨਾਂ ਨੇ ਕਿਹਾ ਕਿ ਫਿਰ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਸਾਰੀ ਸ੍ਰਿਸ਼ਟੀ ਦੀ ਚਾਦਰ, ਕਿਉਂਕਿ ਜਦੋਂ ਇਨਸਾਨੀਅਤ, ਹਿਊਮਨ ਰਾਈਟਸ, ਹਿਊਮਨ ਕਾਈਂਡ ਦੀ ਗੱਲ ਹੈ ਤਾਂ ਸਾਰੀ ਸ੍ਰਿਸ਼ਟੀ ਦੀ ਇਹ ਵੱਖਰੀ ਕਹਾਣੀ ਹੈ ਕਿ ਬ੍ਰਾਹਮਣਵਾਦੀਆਂ ਨੇ ਪਹਿਲਾਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣਾਤਾ ਵੀ ਇਕੱਲਾ ਜਿਵੇਂ ਉਹ ਹਿੰਦੁਸਤਾਨ ਨਾਲ ਜਾਂ ਹਿੰਦੂਆਂ ਨਾਲ ਹੀ ਤਾਲੁਕ ਹੋਏ। ਜੇ ਉਸ ਵੇਲੇ ਅੱਜ ਦੇ ਹਿੰਦੂ ਤੋਂ ਵੀ ਹਾਕਮ ਹੁੰਦੇ, ਜਿਵੇਂ ਜੋ ਕੁਛ ਉਹ ਕਰ ਰਹੇ ਨੇ ਮੁਸਲਮਾਨਾਂ ਦੇ ਨਾਲ, ਘੱਟ ਗਿਣਤੀਆਂ ਨਾਲ, ਗੁਰੂ ਤੇਗ ਬਹਾਦਰ ਸਾਹਿਬ ਨੇ ਉਵੇਂ ਹੀ ਸ਼ਹਾਦਤ ਦੇਣੀ ਸੀ ਜਿਵੇਂ 350 ਸਾਲ ਪਹਿਲਾਂ ਦਿੱਤੀ ਸੀ। ਔਰ ਇਹ ਸਿੱਖ ਕੌਮ ਦਾ ਫਰਜ਼ ਵੀ ਹੈ ਕਿ ਬਜਾਏ ਅਸੀਂ ਵੱਡੇ ਵੱਡੇ ਨਗਰ ਕੀਰਤਨਾਂ ਤੱਕ ਜਾਂ ਗੁਰਦੁਆਰਿਆਂ 'ਚ ਹੀ ਆਪਣੇ ਰਾਗੀਆਂ ਢਾਡੀਆਂ ਨੂੰ ਸੁਣ ਕੇ ਉਹੀ ਕਹਾਣੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਜੋ ਅਸੀਂ ਸੁਣਦੇ ਆ ਰਹੇ, ਗੱਲ ਇਸ ਵੇਲੇ ਬਾਹਰ ਨਿਕਲ ਕੇ ਇਹ ਮੈਸੇਜ ਦੇਣ ਦੀ ਹੈ ਕਿ ਗੁਰੂ ਤੇਗ ਉਦੋਂ ਅਜੇ ਯੂਨਾਈਟਿਡ ਨੇਸ਼ਨਸ ਦਾ ਦੂਰ ਦੀ ਗੱਲ, ਮਨੁੱਖੀ ਹੱਕਾਂ ਦਾ ਕਾਨਸੈਪਟ ਹੀ ਨਹੀਂ ਹੈ, ਦੂਸਰਿਆਂ ਦੇ ਧਾਰਮਿਕ ਆਜ਼ਾਦੀ ਦਾ ਕਾਨਸੈਪਟ ਕਿੱਥੋਂ ਸੀ? ਬਾਕੀ ਯੂਰਪ 'ਚ ਕੀ ਹੋ ਰਿਹਾ, ਸਾਊਥ ਅਮਰੀਕਾ 'ਚ ਕੀ ਸੀ, ਅਫਰੀਕਾ 'ਚ ਕੀ ਸੀ, ਮਿਡਲ ਈਸਟ ਕੀ ਸੀ 350 ਸਾਲ ਪਹਿਲਾਂ ਦੇਖੋ। ਔਰ ਉਸ ਪੀਰੀਅਡ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ, ਇਹ ਹੈ ਕਿ ਆਪਣਾ ਕੁਰਬਾਨੀ ਦੇ ਦਿੱਤੀ ਧਰਮ ਦੀ ਖਾਤਰ, ਫॉर द ਵੈਲਿਊਜ਼ ਆਫ ਰਾਈਟਸਨੈਸ। ਅਮਰੀਕਾ ਦੀਆਂ 2-3 ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਔਰ ਉਹਨਾਂ 'ਚ ਇੰਡੀਵਿਜੂਅਲਸ ਵੀ ਜਿਵੇਂ ਭਾਈ ਰਾਜ ਸਿੰਘ ਪੈਨਸਿਲਵੇਨੀਆ ਤੋਂ, ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ, ਹਰਜਿੰਦਰ ਸਿੰਘ ਨਿਊ ਜਰਸੀ ਤੋਂ, ਉਹਨਾਂ ਨੇ ਬਹੁਤ ਇਸ ਦੇ ਉੱਤੇ ਕੰਮ ਕੀਤਾ। ਔਰ ਪੈਨਸਿਲਵੇਨੀਆ ਦੇ ਕਾਂਗਰਸਮੈਨ ਨੇ ਮਿਸਟਰ ਬ੍ਰੈਂਡਨ ਬੋਇਲ, ਹੁਣ ਅੱਜ ਕੱਲ੍ਹ ਫੈਡਰਲ ਸ਼ਟਡਾਊਨ ਚੱਲ ਰਿਹਾ, ਕਾਂਗਰਸ ਇਨ ਸੈਸ਼ਨ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਕਾਂਗਰਸਮੈਨ ਬ੍ਰੈਂਡਨ ਬੋਇਲ ਨੇ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਪ੍ਰੋ ਫਾਰਮਾ ਸੈਸ਼ਨ ਦੇ ਵਿੱਚ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਇਤਿਹਾਸ ਦੀ ਸ਼ਹਾਦਤ ਐਲਾਨਦਿਆਂ ਕਾਂਗਰੈਸ਼ਨਲ ਰੈਕਡ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ
ਇਹ 10 ਅਕਤੂਬਰ ਨੂੰ ਕਾਂਗਰੈਸ਼ਨਲ ਰੈਕਡ ਦੇ ਵਿੱਚ ਸ਼ਾਮਲ ਹੋਈ। ਔਰ ਕਿਉਂਕਿ ਇਹ ਕਾਂਗਰਸਮੈਨ ਬੋਇਲ ਉਸ ਤੋਂ ਪਹਿਲਾਂ ਡਾਕਟਰ ਇਕਤਦਾਰ ਕਰਾਮਤ ਚੀਮਾ ਉਹਨਾਂ ਦੇ ਨਾਲ ਵੀ ਉਹਨਾਂ ਦੀ ਕੋਆਰਡੀਨੇਸ਼ਨ ਰਹੀ ਆ। ਜਦੋਂ ਆਉਂਦੇ ਨੇ ਅਮਰੀਕਾ 'ਚ ਉਹਨਾਂ ਨਾਲ ਮਿਲਦੇ ਰਹੇ ਨੇ। ਔਰ ਇਹ ਜੁਆਇੰਟ ਐਫਰਟ ਹੁੰਦਾ ਹੈ ਜਦੋਂ ਕਿ ਇਸ ਕਿਸਮ ਦੀ ਕੋਈ ਪ੍ਰਾਪਤੀ ਹੁੰਦੀ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਅਸੀਂ ਉਸ ਸਟੇਟਮੈਂਟ ਨੂੰ ਬੜੀ ਬਰੀਫ ਹੈ ਜਿਹੜੀ ਉਹਨਾਂ ਨੇ ਰੈਕਡ ਦੇ ਵਿੱਚ ਲਿਆਂਦੀ ਹੈ, ਉਸ ਨੂੰ ਅਸੀਂ ਸਾਂਝਾ ਕਰਨ ਦੀ ਖੁਸ਼ੀ ਲੈਂਦੇ ਹਾਂ ਆਪਣੇ ਵਿਊਅਰਸ ਦੇ ਨਾਲ। ਇਹਦਾ ਪ੍ਰਿੰਟ ਬਹੁਤ ਬਾਰੀਕ ਹੈ, ਸੋ ਮੈਂ ਮੋਬਾਈਲ ਫੋਨ ਤੋਂ ਹੀ ਜਿਹੜਾ ਉਹਨਾਂ ਦਾ ਹਾਊਸ ਆਫ ਰਿਪਰੈਜ਼ੈਂਟੇਟਿਵ October 10, 2025 recognition of 350th anniversary of martyrdom of Guru Tegh Bahadur Sahib. Mr. Speaker, I rise today to commemorate the 350th anniversary of martyrdom of Guru Tegh Bahadur, the revered ninth Guru of Sikhism, the world's fifth largest religion with nearly 30 million followers worldwide, including 1 million here in the United States. ਕਿ ਮੈਂ ਇਸ ਹਾਊਸ 'ਚ ਖਲੋ ਕੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਿੱਖਾਂ ਦੇ ਗੁਰੂ ਨੇ, ਉਹ ਸਿੱਖ ਮਜ਼ਹਬ ਜਿਹੜਾ ਲਗਭਗ ਜਿਹੜਾ ਪੰਜਵਾਂ ਦੁਨੀਆ ਦਾ ਵੱਡਾ ਧਰਮ ਹੈ, 30 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਨੇ, 3 ਕਰੋੜ ਤੋਂ ਜ਼ਿਆਦਾ, ਔਰ 1 ਮਿਲੀਅਨ ਲਗਭਗ 10 ਲੱਖ ਅਮਰੀਕਾ ਦੇ ਵਿੱਚ ਨੇ। ਇਹ ਚੈਂਪੀਅਨ ਆਫ ਰਿਲੀਜੀਅਸ ਫਰੀडम ਫॉर ਆਲ ਗੁਰੂ ਤੇਗ ਬਹਾਦਰ courageously confronted the Mughal Emperor Aurangzeb's campaign of religious persecution, defending the right of every individual to freely practice their faith. ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਮੁਗਲਿਆ ਬਾਦਸ਼ਾਹ ਔਰੰਗਜ਼ੇਬ ਜਿਹਦਾ ਰਿਲੀਜੀਅਸ ਪਰਸੀਕਿਊਸ਼ਨ ਕਰ ਰਿਹਾ ਸੀ, ਉਸ ਨੂੰ ਚੈਲੰਜ ਕੀਤਾ, ਕਿਉਂਕਿ ਗੁਰੂ ਸਾਹਿਬ ਨੇ ਹਰ ਇੱਕ ਦੇ ਜਿਹੜੇ ਮਨੁੱਖੀ ਹੱਕ ਨੇ, ਇੰਡੀਵਿਜੂਅਲ ਫਰੀਲੀ ਪ੍ਰੈਕਟਿਸ ਦੇਅਰ ਫੇਥ, ਉਸ ਦੇ ਲਈ ਇਹ ਸ਼ਹਾਦਤ ਦਿੱਤੀ। ਫॉर ਦਿਸ ਐਕਟ ਆਫ ਅਨਵੇਵਰਿੰਗ ਕਨਵਿਕਸ਼ਨ ਹੀ ਵਾਜ਼ ਪਬਲਿਕਲੀ ਐਗਜ਼ੀਕਿਊਟਿਡ in 1675 in Delhi, India, and fondly remembered as ਧਰਮ ਦੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਲਈ ਸਟੈਂਡ ਲਿਆ, ਉਹਨਾਂ ਨੂੰ 1675 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ, ਔਰ ਉਹਨਾਂ ਦੀ ਇਸ ਸ਼ਹਾਦਤ ਦੇ ਲਈ ਉਹਨਾਂ ਨੂੰ ਧਰਮ ਦੀ ਚਾਦਰ ਔਰ ਸ਼ੀਲਡ ਆਫ ਦਾ ਰਿਲੀਜਨਸ ਕਿ ਢਾਲ ਬਣੇ ਉਹ ਧਾਰਮਿਕ ਆਜ਼ਾਦੀ ਦੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। For his ultimate sacrifice to protect the rights of others and uphold the universal principles of human dignity, freedom of conscience, and the right to worship according to one's beliefs. ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਹਰ ਇੱਕ ਨੂੰ ਇੱਕ ਹਿਊਮਨ ਡਿਗਨਿਟੀ ਦਿੰਦੀ ਹੈ, ਹਰ ਇੱਕ ਨੂੰ ਹੱਕ ਹੋਏ ਕਿ ਉਹ ਆਪਣੀ ਕੌਨਸ਼ੀਅਸ, ਆਪਣੀ ਜ਼ਮੀਰ ਮੁਤਾਬਕ ਜੋ ਵੀ ਉਹਦਾ ਜਿਹੜਾ ਫੇਥ ਹੈ ਉਸ ਨੂੰ ਪ੍ਰੈਕਟਿਸ ਕਰ ਸਕੇ। Pennsylvania Sikh community, whose roots trace back to state of Punjab in India, began immigrating to our nation more than a century ago. These remarkable Americans have played a vital role in the growth and vitality of the Keystone State and have enriched their communities through their commitments to tolerance, service, and ਸਿਵਲ ਇੰਗੇਜਮੈਂਟ। ਕਿ ਪੈਨਸਿਲਵੇਨੀਆ ਦੀ ਸਿੱਖ ਕਮਿਊਨਿਟੀ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਨੇ, ਔਰ ਸਿੱਖ ਇਸ ਮੁਲਕ 'ਚ 100 ਸਾਲ ਤੋਂ ਵੀ ਪਹਿਲਾਂ ਤੋਂ ਆਏ, ਔਰ ਇਹ ਰਿਮਾਰਕੇਬਲ ਅਮਰੀਕਨ ਨੇ ਜਿਨ੍ਹਾਂ ਨੇ ਬਹੁਤ ਵਾਈਟਲ ਰੋਲ ਪਲੇ ਕੀਤਾ ਇਸ ਕੀਸਟੋਨ ਸਟੇਟ ਦੇ ਵਿੱਚ, ਇਸ ਨੂੰ ਇਸ ਕਮਿਊਨਿਟੀ ਨੂੰ ਐਨਰਿਚ ਕੀਤਾ। ਉਹਨਾਂ ਦੀ ਕਮਿਟਮੈਂਟ ਔਰ ਉਹਨਾਂ ਵਿਚਲੀ ਟੋਲਰੈਂਸ, ਸੇਵਾ ਔਰ ਸਿਵਿਕ ਐਂਗੇਜਮੈਂਟ, ਹਰ ਇੱਕ ਦੇ ਨਾਲ ਜਿਹੜਾ ਉਹਨਾਂ ਦਾ ਸੇਵਾ ਦੇ ਵਿੱਚ ਰੁਝਣਾ। These extraordinary ideals reflect the Sikh tradition of seeking peace through equality, fraternity and respect, while striving to overcome division through sacred teachings and the admirable tenets of honest work, charity, volunteerism and sharing with those in need. ਇਹ ਉਹਨਾਂ ਨੇ ਸਿੱਖੀ ਦੇ ਜਿਹੜੇ ਗੁਣ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਿੱਖਾਂ ਦਾ ਸਿੱਖ ਟ੍ਰੈਡੀਸ਼ਨ ਹੈ, ਧਰਮ ਹੈ, ਪਰੰਪਰਾ ਹੈ, ਇਸ ਦੇ ਵਿੱਚ ਅਮਨ ਦੀ ਗੱਲ ਹੈ, ਬਰਾਬਰੀ ਦੀ ਗੱਲ ਹੈ, ਫਰੈਟਰਨਿਟੀ ਹੈ, ਦੂਜਿਆਂ ਸਭ ਦੇ ਲਈ ਰਿਸਪੈਕਟ ਹੈ, ਔਰ ਇਹਨਾਂ ਦੀਆਂ ਸੇਕਰੇਟ ਟੀਚਿੰਗਸ ਹੀ ਇਹ ਨੇ ਕਿ ਭਾਈ ਇਮਾਨਦਾਰੀ ਨਾਲ ਕੰਮ ਕਰੋ, ਓਨੈਸਟ ਵਰਕ,
ਉਹਨੂੰ ਵੀ ਵੰਡ ਕੇ ਛਕੋ। ਚੈਰਿਟੀ ਹਰ ਮੁਸੀਬਤ ਵੇਲੇ ਅੱਗੇ ਹੋ ਕੇ ਆਪਣੇ ਆਪ ਨੂੰ ਵਲੰਟੀਅਰ ਕਰੋ ਔਰ ਜਿਹੜੇ ਲੋੜਵੰਦ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ, ਸ਼ੇਅਰਿੰਗ ਵਿਦ ਦੋਜ਼ ਇਨ ਨੀਡੀ। ਔਰ ਅਖੀਰ 'ਚ ਉਹਨਾਂ ਕਿਹਾ, ਮਿਸਟਰ ਸਪੀਕਰ, it is altogether fitting that the House recognize Guru Tegh Bahadur Sahib's supreme sacrifice for human rights and religious freedom and encourage all Americans to join in its observance on November 24, 2025. ਉਹਨਾਂ ਨੇ ਕਿਹਾ ਕਿ ਭਾਈ ਇਸ ਹਾਊਸ ਵੱਲੋਂ ਅਸੀਂ ਰੈਕਗਨਾਈਜ਼ ਕਰੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿਊਮਨ ਰਾਈਟਸ ਔਰ ਰਿਲੀਜੀਅਸ ਫਰੀडम ਦੇ ਲਈ ਯੂਨੀਕ ਕੁਰਬਾਨੀ ਦਿੱਤੀ ਔਰ ਸਭ ਨੂੰ ਅਮਰੀਕਨਸ ਨੂੰ ਅਸੀਂ ਐਨਕਰੇਜ ਕਰੀਏ ਕਿ ਜਦੋਂ ਇਹ ਸ਼ਹੀਦੀ ਦਿਨ 24 ਨਵੰਬਰ ਨੂੰ ਆਏਗਾ 2025 ਨੂੰ ਤੇ ਇਸ ਨੂੰ ਸਾਰੇ ਰਲ ਮਿਲ ਕੇ ਸੈਲੀਬ੍ਰੇਟ ਕਰਨ। ਸੋ ਅਸੀਂ ਇਸ ਸਾਰੇ ਦੇ ਲਈ ਜਿਹੜਾ ਖਾਸ ਤੌਰ ਤੇ ਇਹਨਾਂ ਜਿਹੜੀ ਇਹਦੀ ਸ਼ਬਦਾਵਲੀ ਹੈ ਔਰ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਵੀ ਹੈ। ਜਿਹੜੇ ਬਹੁਤ ਵਾਰ ਸਿੱਖ ਕਾਕਸ ਜਾਂ ਦੂਸਰੇ ਹਵਾਲੇ ਨਾਲ ਸਵਾਲ ਕਰਦੇ ਨੇ ਜੀ ਕੌਣ ਕੀ ਇਹ ਕੰਮ ਹੈ, ਇਸ ਦੇ ਲਈ ਇੱਕ ਓਵਰਨਾਈਟ ਨਹੀਂ ਹੁੰਦਾ। ਤੁਸੀਂ ਕਿੰਨੇ ਟੈਕਸਟ ਐਕਸਚੇਂਜ ਕਰਦੇ ਹੋ, ਉਹ ਵਾਪਸ ਭੇਜਦੇ ਨੇ, ਫਿਰ ਤੁਸੀਂ ਟਾਈਮ ਦੇਖਦੇ ਹੋ, ਸ਼ਟ ਡਾਊਨ ਹੈ ਇਸ ਵੇਲੇ ਤਾਂ ਕੋਈ ਕੰਮ ਨਹੀਂ ਹੋ ਰਿਹਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਯੂਨੀਕ ਉਹਨਾਂ ਦੀ ਕੰਟਰੀਬਿਊਸ਼ਨ ਹੈ। ਕਾਂਗਰਸਮੈਨ ਬ੍ਰੈਂਡਨ ਬਾਇਲ ਦੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਰਾਜ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।